ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਇਸ ਵਕਤ ਜੁੜੇ ਹੋਏ ਆ ਜਾਂ ਫਿਰ ਫੇਸਬੁੱਕ ਰਾਹੀਂ ਦੁਨੀਆ ਭਰ ਦੇ ਵਿੱਚ ਸਾਨੂੰ ਦੇਖ ਰਹੇ ਆ, ਉਹਨਾਂ ਸਭ ਦਾ ਮੈਂ ਅਮਰਵੀਰ ਸਿੰਘ ਅੱਜ ਇਸ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਜਿਵੇਂ ਅਸੀਂ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਵੀ ਵਿਚਾਰ ਚਰਚਾ ਕੀਤੀ ਸੀ ਕਿ ਆਉਂਦੇ ਵੀਕਐਂਡ ਜਿਹੜਾ 7, 8 ਤੇ 9 ਸੈਪਟੈਂਬਰ ਵਾਲਾ ਵੀਕਐਂਡ ਹੈਗਾ, ਇਹਨਾਂ ਦਿਨਾਂ ਦੇ ਵਿੱਚ ਸ਼ਿਕਾਗੋ ਦੇ ਵਿੱਚ ਵਰਲਡ ਹਿੰਦੂ ਕਾਨਫਰੰਸ ਹੋਣ ਜਾ ਰਹੀ ਹੈ, ਜਿਹਦੇ ਵਿੱਚ RSS ਦੇ ਮੁਖੀ ਮੋਹਨ ਭਾਗਵਤ, UP ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਸਮੇਤ ਹੋਰ ਜਿਹੜੇ ਹਿੰਦੂਤਵਾ ਨੂੰ ਪ੍ਰਮੋਟ ਕਰਨ ਵਾਲੇ ਆਗੂ ਹੈਗੇ ਆ, ਲੀਡਰਸ ਹੈਗੇ ਆ, ਉਹ ਪਹੁੰਚ ਰਹੇ ਨੇ। ਅਤੇ ਉਹਨਾਂ ਦੇ ਵਿਰੋਧ ਦੇ ਵਿੱਚ ਸਿੱਖ ਜਥੇਬੰਦੀਆਂ ਜਿਹੜੀਆਂ ਹੈਗੀਆਂ ਨੇ, ਅਮਰੀਕਾ ਦੀਆਂ ਸਿੱਖ ਜਥੇਬੰਦੀਆਂ ਅਤੇ ਗੁਰਦੁਆਰਾ ਸਾਹਿਬਾਨਾਂ ਦੀਆਂ ਜਿਹੜੀਆਂ ਕਮੇਟੀਆਂ ਨੇ, ਉਹਨਾਂ ਵੱਲੋਂ ਪ੍ਰੋਟੈਸਟ ਦੀ ਜਿਹੜੀ ਕਾਲ ਹੈਗੀ ਹੈ ਉਹ ਦਿੱਤੀ ਗਈ ਹੈ। ਸੋ ਅੱਜ ਅਸੀਂ ਇਸੇ ਵਿਚਾਰ ਚਰਚਾ ਦੇ ਉੱਪਰ ਜਿਹੜੀ ਹੈਗੀ ਹੈ ਗੱਲਬਾਤ ਅੱਗੇ ਤੋਰਾਂਗੇ। ਜਿਵੇਂ ਕੱਲ੍ਹ ਇਤਿਹਾਸ ਜਿਹੜਾ RSS ਦਾ ਹੈਗਾ, ਆਈਡੀਓਲੋਜੀ ਕੀ ਹੈ, ਏਜੰਡਾ ਕੀ ਹੈ ਉਹਨਾਂ ਦਾ, ਉਹਦੇ 'ਤੇ ਗੱਲ ਕੀਤੀ ਸੀ। ਉਸੇ ਨੂੰ ਅੱਜ ਅੱਗੇ ਤੋਰਦਿਆਂ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਸਿੱਖ ਜਥੇਬੰਦੀਆਂ ਜਿਹੜੀਆਂ ਵਿਰੋਧ ਕਰ ਰਹੀਆਂ ਨੇ, ਉਹਨਾਂ ਦਾ ਪੁਆਇੰਟ ਆਫ ਵਿਊ ਕੀ ਹੈਗਾ, ਵਿਰੋਧ ਕਿਉਂ ਕੀਤਾ ਜਾ ਰਿਹਾ ਹੈ RSS ਦੇ ਮੁਖੀ ਮੋਹਨ ਭਾਗਵਤ ਦਾ ਇੱਥੇ ਅਮਰੀਕਾ ਦੇ ਵਿੱਚ। ਸੋ ਇਸ ਗੱਲਬਾਤ ਦੇ ਲਈ ਅੱਜ ਸਾਡੇ ਨਾਲ ਵਰਜੀਨੀਆ ਤੋਂ ਸਿੱਖ ਐਕਟਿਵਿਸਟ ਸਰਦਾਰ ਪਵਨ ਸਿੰਘ ਸਾਡੇ ਨਾਲ ਫੋਨ ਲਾਈਨ 'ਤੇ ਬਣੇ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਪਵਨ ਸਿੰਘ ਜੀ, ਤੁਹਾਡਾ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਅਮਰਵੀਰ ਸਿੰਘ ਜੀ, ਤੁਹਾਡਾ TV84 ਦਾ ਤੇ TV84 ਦੇ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਕਿ ਤੁਸੀਂ ਸਮੇਂ-ਸਮੇਂ ਤੇ ਸਾਨੂੰ ਬੋਲਣ ਦਾ ਮੌਕਾ ਦਿੰਦੇ ਜੇ। ਜੀ ਪਵਨ ਸਿੰਘ ਜੀ, ਸ਼ੁਰੂਆਤ ਕਰੀਏ। ਜਿਹੜਾ ਇਹ ਪ੍ਰੋਟੈਸਟ ਸਿੱਖ ਜਥੇਬੰਦੀਆਂ ਵੱਲੋਂ ਉਲੀਕਿਆ ਗਿਆ, ਜਦੋਂ ਅਸੀਂ ਇਹਦੇ ਕਾਰਨਾਂ ਦੇ ਵੱਲ ਦੇਖਦੇ ਹਾਂ, ਅਮਰੀਕਾ ਦੇ ਵਿੱਚ ਜਿਹੜਾ ਇਹ ਵਿਰੋਧ ਹੈਗਾ ਕੀ ਮਾਇਨੇ ਰੱਖਦਾ, ਜਦੋਂ ਉਹ ਅਮਰੀਕਾ ਦੇ ਵਿੱਚ ਇੱਥੇ ਅਮਰੀਕਾ ਸ਼ਿਕਾਗੋ ਦੀ ਧਰਤੀ ਦੇ ਉੱਪਰ ਵਰਲਡ ਹਿੰਦੂ ਕਾਨਫਰੰਸ ਦੇ ਵਿੱਚ ਸ਼ਾਮਲ ਹੋਣ ਦੇ ਲਈ ਜਿਹੜੇ ਹਿੰਦੂਤਵਾ ਦੇ ਲੀਡਰਸ ਹੈਗੇ ਆ ਉਹ ਪਹੁੰਚ ਰਹੇ ਆ। ਭਾਰਤ ਦੇ ਵਿੱਚ ਗੱਲ ਸਮਝ ਆਉਂਦੀ ਹੈ, ਅਮਰੀਕਾ ਦੇ ਵਿੱਚ ਜਿਹੜਾ ਵਿਰੋਧ ਹੈ ਇਹ ਕੀ ਮਾਇਨੇ ਰੱਖਦਾ? ਦੇਖੋ, ਦੁਨੀਆ ਤਾਂ ਉਹ ਕਹਿੰਦੇ ਨੇ ਗੋਲ ਹੈ, ਤੇ ਹੁਣ ਨਾਓ the world has turned into a small village. So what happens in one country affects all others. So ਜਿਹੜੀ hatred ਹੈ, violence ਹੈ, it stays the same. ਹੁਣ ਤੁਸੀਂ World War II ਦੇ ਵਿੱਚ ਦੇਖੋ, ਮੈਂ World War II ਦੀ ਗੱਲ ਕਰਦਾ ਕਿਉਂਕਿ RSS ਦੀਆਂ ਜੜ੍ਹਾਂ ਜਿਹੜੀਆਂ World War II ਦੇ ਦੌਰਾਨ ਹੀ ਲੱਗੀਆਂ ਸੀਗੀਆਂ। ਤੇ ਜਦੋਂ ਹੁਣ World War II ਹੋਈ, ਨਾਜ਼ੀ ਜਰਮਨੀ ਸੀਗਾ, ਹਾਂਜੀ, they believed in purity, ਬਟ ਉਹਨਾਂ ਨੇ ਨਾਲ ਜਾਪਾਨ ਦੇ ਨਾਲ ਵੀ ਅਲਾਈਅੰਸ ਕਰ ਲਈ ਜੀ, ਕਿ ਇੱਕ ਪਾਸੇ ਤਾਂ ਤੁਸੀਂ ਕਹਿ ਰਹੇ ਹੋ ਕਿ ਤੁਹਾਡੀ ਰੇਸ ਸੁਪੀਰੀਅਰ ਹੈ, but at the same time you're completely going out of your way with people from different race and you're forming an alliance. So ਉਵੇਂ ਜਿਹੜਾ ਅੱਜ ਹਿੰਦੂਤਵਾ ਦਾ ਏਜੰਡਾ ਹੈ, ਕਿਉਂਕਿ ਇਹ ਵੀ ਫੈਸਿਸਟ ਜਿਹੜਾ ਸੀਗਾ ਰੂਲਰ ਮੁਸੋਲਿਨੀ ਇਟਲੀ ਦਾ, ਉਹਦੇ ਕੋਲ ਜਾ ਕੇ ਇਹਦੇ ਬੰਦਿਆਂ ਨੇ ਟ੍ਰੇਨਿੰਗ ਲਈ ਆ। ਗੋਲਵਾਕਰ ਦਾ ਸਾਰਾ ਇਹ ਮਤਲਬ ਬ੍ਰੇਨ ਚਾਈਲਡ ਸੀਗਾ। ਗੋਲਵਾਕਰ ਇਹਨਾਂ ਦਾ ਦੂਜਾ ਲੀਡਰ ਹੋਇਆ ਤੇ ਉਹਨਾਂ ਦਾ ਵੀ ਇਹੀ ਸੀਗਾ ਕਿ they want to use violence at its core to rule the vast majority ਜੀ, ਕਿਉਂਕਿ ਜਿਹੜੀ ਹਿੰਦੂਤਵਾ ਫੋਰਸਿਸ ਨੇ ਇਹ ਮੈਜੋਰਟੀ ਨਹੀਂ ਹੈਗੀਆਂ। ਤੇ ਸਭ ਤੋਂ ਵੱਧ ਦੁੱਖ ਦੀ ਗੱਲ ਇਹ ਆ ਕਿ ਜਿਹੜੇ ਵਿਚਾਰੇ ਹਿੰਦੂ ਭੈਣ ਭਰਾ ਨੇ, ਇਹ ਉਹਨਾਂ ਨੂੰ ਐਜ਼ ਬਾਡੀ ਸ਼ੀਲਡ ਵਰਤ ਰਹੇ ਨੇ ਜੀ। ਕਿਉਂਕਿ ਜਿਵੇਂ ਹੁਣ ਆਪਾਂ ਕੋਈ ਹੌਸਟੇਜ ਸਿਚੁਏਸ਼ਨ ਜਦੋਂ ਫਿਲਮਾਂ ਦੇ ਵਿੱਚ ਵੀ ਦੇਖਦੇ ਆ ਕਿ ਜਿਹੜਾ ਕੌਨ ਆਰਟਿਸਟ ਹੈ, ਜਿਹੜਾ ਵਿਲਨ ਹੈ, ਉਹ ਇੱਕ ਆਮ ਇਨੋਸੈਂਟ ਨੂੰ ਫੜ ਕੇ ਤੇ ਐਜ਼ ਅ ਬਾਡੀ ਸ਼ੀਲਡ ਯੂਜ਼ ਕਰਦਾ। ਸੋ ਜਿਹੜੀ ਇਹ ਹੇਟਰਡ ਆ ਹਿੰਦੂਤਵਾ ਦੀ, ਇਹ ਜਿਹੜੇ ਆਮ ਵਿਚਾਰੇ ਹਿੰਦੂ ਨੇ ਉਹਨਾਂ ਨੂੰ ਐਜ਼ ਅ ਸ਼ੀਲਡ ਯੂਜ਼ ਕਰਦੇ ਨੇ। ਕਹਿੰਦੇ ਇਹ ਨੇ ਕਿ ਅਸੀਂ ਹਿੰਦੂਆਂ ਦੇ ਹੱਕਾਂ ਲਈ ਲੜਦੇ ਆ, ਪਰ ਏਜੰਡਾ ਇਹਨਾਂ ਦਾ ਇਹ ਆ ਕਿ ਇਹ ਜੋ 4%, 5%, ਜੋ ਵੀ ਟਾਪ ਕਲਾਸ, ਜੋ ਬ੍ਰਾਹਮਣ ਕਲਾਸ ਹੈ, ਤੇ ਉਹਨਾਂ ਦੇ ਨਾਲ ਜਿਹੜੇ ਸਬੋਰਡੀਨੇਟਸ ਨੇ, ਜਿਹੜੀਆਂ ਅਪਰ ਕਲਾਸ ਵਾਲੇ ਆ, ਇਹਨਾਂ ਨੇ ਆਪਣਾ ਇੱਕ ਸਿਸਟਮ ਬਣਾ ਲਿਆ ਵੀ ਅਸੀਂ ਵਾਇਲੈਂਸ ਯੂਜ਼ ਕਰਕੇ ਤੇ ਜਿਹੜਾ ਲੋਕਾਂ ਨੂੰ ਦਬਾ ਕੇ ਰੱਖਣਾ ਜੀ। They believe in supremacy, ਕਿ certain group of people are better than others and you have to be born into that family ਜੀ, ਕਿਉਂਕਿ ਉਹਦੇ ਵਿੱਚ ਸੋਸ਼ਲ ਮੋਬਿਲਿਟੀ ਕੋਈ ਨਹੀਂ ਹੈਗੀ। ਹੁਣ ਜੇ ਆਪਾਂ ਗੱਲ ਕਰਦੇ ਹਾਂ ਦਲਿਤ ਭਾਈਚਾਰੇ ਦੀ, ਲਗਭਗ 65% ਜਿਹੜਾ ਆ ਇੰਡੀਆ ਦੀ ਪਾਪੂਲੇਸ਼ਨ ਉਹ ਐਜ਼ ਦਲਿਤ ਕੰਸੀਡਰ ਹੁੰਦੀ ਆ। ਹੁਣ ਦਲਿਤਾਂ ਦੇ ਵਿੱਚ ਦੇਖੋ, ਫਿਰ ਤੁਸੀਂ ਕਿਹੜੀ ਮੈਜੋਰਟੀ ਦੀ ਗੱਲ ਕਰਦੇ ਹੋ ਜਦੋਂ ਜੇ ਤੁਸੀਂ ਇਹ ਕਹਿ ਰਹੇ ਹੋ ਕਿ ਹਿੰਦੂਇਜ਼ਮ ਇਜ਼ ਦ ਮੈਜੋਰਟੀ ਰਿਲੀਜਨ। ਇਟਸ ਰੀਅਲੀ ਨਾਟ।
65% ਲੋਕ ਕਹਿ ਰਹੇ ਨੇ ਕਿ ਅਸੀਂ ਇਸ ਕੈਸਟ ਸਿਸਟਮ ਤੋਂ ਕੁਝ ਨਹੀਂ ਲੈਣਾ, ਸਾਨੂੰ ਦਲਿਤ ਬਣ ਕੇ ਅੱਜ ਤੱਕ ਕੁਝ ਨਹੀਂ ਮਿਲਿਆ ਔਰ ਨਾ ਹੀ ਅਸੀਂ ਗਾਂ ਇਹਦੇ ਵਿੱਚ ਰਹਿਣਾ ਚਾਹੁੰਦੇ ਹਾਂ। ਸੋ ਕੁਝ ਮੁਸਲਮਾਨ ਬਣਦੇ ਨੇ, ਕੋਈ ਸਿੱਖ ਬਣਦਾ ਹੈ, ਕੋਈ ਕ੍ਰਿਸਚਨ ਬਣਦਾ ਹੈ, ਉਦੋਂ ਫਿਰ ਇਹਨਾਂ ਨੂੰ ਭਾਜਣਾ ਪੈਂਦੀਆਂ ਨੇ। ਹੁਣ ਗੱਲ ਕਰਦੇ ਨੇ ਡੈਮੋਕ੍ਰੇਸੀ ਦੀ ਕਿ ਇੰਡੀਆ ਡੈਮੋਕ੍ਰੇਸੀ ਆ। ਜੇ ਟਰੂ ਡੈਮੋਕ੍ਰੇਸੀ ਹੈ, ਜੇ ਸੈਕੂਲਰ ਹੈ, then there should be a clear separation of church and state। ਜੀ ਫਿਰ ਐਂਟੀ ਕਨਵਰਸ਼ਨ ਲਾ ਜਿਹੜੇ ਇਹਨਾਂ ਨੇ ਪਾਸ ਕੀਤੇ, ਗਵਰਨਮੈਂਟ ਨੂੰ ਤੇ ਹੱਕ ਹੀ ਨਹੀਂ ਹੈ, ਠੀਕ ਹੈ ਨਾ। ਇਟਸ ਮੋਰ ਲਾਈਕ ਏ ਥਿਓਰਾਕ੍ਰੇਸੀ ਜੀ। ਜਿਹੜਾ ਇੰਡੀਆ ਦੀ ਗਵਰਨਮੈਂਟ ਹੈ, ਜਿਹੜੀ ਰਜੀਮ ਹੈ, ਇਹ ਇਰਾਨ ਨਾਲੋਂ ਕੋਈ ਬਾਹਲੀ ਵੱਖਰੀ ਨਹੀਂ ਹੈ, ਜਿੱਥੇ ਰਿਲੀਜੀਅਸ ਲੀਡਰ ਹੀ ਜਿਹੜਾ ਆ ਉਹ ਪੋਲੀਟੀਕਲ ਲੀਡਰ ਮੰਨਿਆ ਜਾਂਦਾ ਔਰ ਉਹਨੂੰ ਰੱਬ ਵਾਂਗੂ ਪੂਜਦੇ ਨੇ। ਜੀ ਪਵਨ ਸਿੰਘ ਜੀ, ਜਿਵੇਂ ਤੁਸੀਂ ਗੱਲ ਨਾਜ਼ੀ ਆਈਡੀਓਲੋਜੀ ਦੀ ਕੀਤੀ ਹੈ ਕਿ ਜਿਹੜੀ ਹਿੰਦੂਤਵਾਦੀ ਆਈਡੀਓਲੋਜੀ ਹੈਗੀ ਹੈ, ਇਹਨੂੰ ਤੁਸੀਂ ਇਕੁਇਵਲੈਂਟ ਮੰਨਦੇ ਹੋ, ਉਹਨਾਂ ਉਸੇ ਇਹਦੇ 'ਚ ਸਮਾਨਤਾਵਾਂ ਹੈਗੀਆਂ ਨੇ। ਨਾਜ਼ੀ ਆਈਡੀਓਲੋਜੀ ਜਿਹੜੀ ਜਰਮਨੀ ਦੇ ਵਿੱਚ ਅਸੀਂ ਹਿਟਲਰ ਦੀ ਲਾਈਨ ਦੇਖਦੇ ਹਾਂ ਕਿ ਅੱਜ ਜੋ ਭਾਰਤ ਦੇ ਵਿੱਚ ਹੋ ਰਿਹਾ ਹੈ ਉਹ ਉਸੇ ਤਰਜ਼ ਤੇ ਲਾਈਨ ਅੱਗੇ ਤੁਰ ਰਹੀ ਹੈ। ਹਾਂਜੀ, ਦੇਖੋ ਲਾਈਨ ਬਿਲਕੁਲ ਤੁਰ ਰਹੀ ਹੈ, ਕਿਉਂਕਿ ਪਹਿਲਾਂ ਤੇ ਆਪਾਂ ਉਹ ਚੀਜ਼ਾਂ ਕਰਾਂਗੇ ਜਿਹੜੀਆਂ ਆਪਾਂ ਨੂੰ ਨਜ਼ਰ ਆਉਂਦੀਆਂ ਨੇ। ਉਹ ਗੱਲ ਕਰਦਾ ਸੀਗਾ ਆਰੀਅਨ ਰੇਸ ਦੀ। ਜੀ ਹਾਂਜੀ, ਇਹਨਾਂ ਨੇ ਕੀ ਬਣਾਇਆ ਇੰਡੀਆ ਦੇ ਵਿੱਚ? ਆਰੀਆ ਸਮਾਜ। ਗੱਲ ਫਿਰ ਏਰੀਅਨ ਸੋਸਾਇਟੀ ਦੀ ਆ ਗਈ ਨਾ ਜੀ। ਠੀਕ ਹੈ, ਸਾਨੂੰ ਅੱਜ ਤੱਕ ਪਤਾ ਨਹੀਂ ਲੱਗਿਆ, ਇਹਨਾਂ ਨੇ ਦਬਾ ਕੇ ਰੱਖਿਆ, ਪਰ ਹੁਣ ਜਿਉਂ-ਜਿਉਂ ਅੱਖਾਂ ਖੁੱਲ ਰਹੀਆਂ ਨੇ ਸਾਰਿਆਂ ਦੀਆਂ, ਉਹ ਸਾਰੀਆਂ ਕਮਿਊਨਿਟੀਜ਼ ਪ੍ਰੋਟੈਸਟ ਕਰ ਰਹੀਆਂ ਨੇ। ਇਕੱਲੇ ਸਿੱਖ ਤਾਂ ਇਸ ਕਰਕੇ ਕਰ ਰਹੇ ਆ ਨਾ ਕਿ ਸਾਡੇ ਗੁਰੂ ਦਾ ਮੈਸੇਜ ਹੈ ਕਿ ਅਸੀਂ ਬਰਾਬਰਤਾ ਦੇ ਹੱਕ ਜਿਹੜੇ ਆ ਉਹ ਸਾਰਿਆਂ ਨੂੰ ਦੇਣੇ ਆ। ਪਰ ਜਿਹੜੀਆਂ ਬਹੁਤ ਸਾਰੀਆਂ ਹੋਰ ਇਹਨਾਂ ਤੋਂ ਦੰਗਾ ਪੀੜਤ, ਦੰਗੇ ਤਾਂ ਨਹੀਂ ਕਹਿ ਸਕਦੇ, ਮਤਲਬ ਕਤਲੇਆਮ ਪੀੜਤ ਜਿਹੜੀਆਂ ਕਮਿਊਨਿਟੀਜ਼ ਨੇ, ਦਲਿਤ ਨੇ, ਮੁਸਲਮਾਨ ਨੇ, ਕ੍ਰਿਸਚਨ ਨੇ, ਲਿੰਗਾਇਤ ਨੇ, ਨਾਗਾਜ਼ ਨੇ, ਗੋਰਖਾਜ਼ ਨੇ, ਤਮਿਲ ਨੇ, ਮਤਲਬ ਉਹ ਸਾਰੀਆਂ ਐਥਨੀਸਿਟੀਜ਼ ਤੇ ਨਾਲ ਜਿਹੜੇ ਰਿਲੀਜੀਅਸ ਗਰੁੱਪਸ ਨੇ ਉਹ ਇਹਨਾਂ ਦੇ ਦੁਆਰਾ ਪਰਸੀਕਿਊਟ ਕੀਤੇ ਜਾ ਰਹੇ ਨੇ ਇਸ ਵੇਲੇ। ਸੋ ਆਪਾਂ ਗੱਲ ਫਿਰ ਕਰਦੇ ਹਾਂ ਕਿ ਨਾਜ਼ੀ ਦੇ ਜਿਹੜਾ ਨਾਜ਼ੀ ਜਰਮਨੀ ਸੀਗਾ ਉਹਦੇ ਤੇ ਬੇਸਡ ਕਿਵੇਂ ਹੈ। ਉਹਦੇ ਤੇ ਬੇਸਡ ਇਹ ਆ ਕਿ ਇੱਕ ਤੇ ਆ ਕਿ ਵਾਇਲੈਂਸ ਯੂਜ਼ ਕਰੋ ਵੱਧ ਤੋਂ ਵੱਧ, ਕਿ ਡਰਾ ਕੇ ਰੱਖੋ ਇਹਨਾਂ ਨੂੰ, ਕਿ ਜਿਹੜਾ ਵੀ ਕੋਈ ਅੜਾਈ ਫੜੀ ਕਰਦਾ ਉਹਨੂੰ ਚੱਕ ਕੇ ਅੰਦਰ ਮਾਰੋ। ਹੁਣ ਇਹ ਦੇਖੋ ਕਿ ਹੁਣ ਜਿੰਨੇ ਐਕਟਿਵਿਸਟ ਨੇ, ਲਾਇਰਸ ਨੇ, ਜਿਹੜੇ ਮਤਲਬ ਪ੍ਰੋਫੈਸਰਸ ਨੇ ਯੂਨੀਵਰਸਿਟੀਜ਼ ਦੇ ਵਿੱਚ, ਉਹ ਇਹਨਾਂ ਨੇ ਕੈਦ ਕਰ ਦਿੱਤੇ ਨੇ ਆਲ ਓਵਰ ਇੰਡੀਆ। ਪਿਛਲੇ ਵੀਕ ਦੀ ਆ ਗੱਲ। ਹਾਂਜੀ, ਇਹਨਾਂ ਨੇ ਲਾਜ਼ ਪਾਸ ਕਰ ਦਿੱਤੇ ਆ ਕਿ ਤੁਸੀਂ ਆਪਣਾ ਧਰਮ ਨਹੀਂ ਜਿਹੜਾ ਉਹ ਬਦਲ ਸਕਦੇ। ਐਂਟੀ ਕਨਵਰਜਨ ਲਾ ਪਾਸ ਕਰ ਦਿੱਤੇ ਨੇ। ਇਹਨਾਂ ਨੇ ਲਾ ਪਾਸ ਕਰ ਦਿੱਤੇ ਨੇ ਜਿੱਥੇ ਬਹੁਤ ਸਾਰੇ ਲੋਕਾਂ ਨੂੰ ਇੰਡੀਅਨ ਸਿਟੀਜ਼ਨਸ਼ਿਪ ਖੋਹ ਲਈ ਗਈ ਉਹਨਾਂ ਦੀ। ਇਹ ਸਾਰੀਆਂ ਮਤਲਬ ਕੋਈ ਮਨੋਗੜਤ ਗੱਲਾਂ ਨਹੀਂ ਗੀਆਂ। ਇਹ ਮੀਡੀਆ ਜਿਹੜਾ ਆ ਇੰਡੀਅਨ ਮੀਡੀਆ, ਹਾਲਾਂਕਿ ਉਹ ਬਹੁਤ ਕੰਟਰੋਲਡ ਤੇ ਬਾਇਸਡ ਹੈ ਹਿੰਦੂਤਵਾ ਦੇ ਏਜੰਡੇ ਨੂੰ ਲੈ ਕੇ, ਇਹਨਾਂ ਦੀ ਗੱਲ ਕਰਦੇ, ਪਰ ਫਿਰ ਵੀ ਕੁਝ ਨਾ ਕੁਝ ਤਾਂ ਸੱਚ ਵਿੱਚੋਂ ਨਿਕਲ ਹੀ ਆਉਂਦਾ ਹੈ ਨਾ। ਕਿ ਬਹੁਤ ਸਾਰੇ ਜਿਹੜੇ ਮਤਲਬ ਹੁਣ ਈਸਟਰਨ ਸਟੇਟਸ ਦੇ ਵਿੱਚ ਨੇ, ਬੰਗਾਲ ਵਾਲੀ ਸਾਈਡ, ਉਹਨਾਂ ਨੂੰ ਇਹਨਾਂ ਨੇ ਕਿਹਾ ਕਿ ਤੁਸੀਂ ਇੰਡੀਅਨ ਸਿਟੀਜ਼ਨ ਹੀ ਨਹੀਂ ਹੈਗੇ। ਤੇ ਇਵੇਂ ਜਿਹੜਾ ਨਾਜ਼ੀ ਜਰਮਨੀ ਦਾ ਰੂਲਰ ਸੀਗਾ ਹਿਟਲਰ, ਉਹਨੇ ਵੀ ਪਹਿਲਾਂ ਜਿਹੜੇ ਇਹਨਾਂ ਦੇ ਬਿਜ਼ਨੈਸਿਸ ਸੀਗੇ ਜੂਸ਼ ਦੇ ਉਹ ਤੋੜੇ, ਜਿਹਨੂੰ ਕ੍ਰਿਸਟਲ ਨਾਕਸ ਕਹਿੰਦੇ, ਦ ਨਾਈਟ ਆਫ ਦ ਗਲਾਸ। ਉਦਣ ਇਹਨਾਂ ਨੇ ਉਹਨਾਂ ਦੇ ਦਰਵਾਜ਼ੇ ਤੋੜੇ, ਵਿੰਡੋ ਤੋੜੀਆਂ, ਬਿਜ਼ਨੈਸਿਸ ਤੋਂ ਉਹਨਾਂ ਨੂੰ ਖੋਹ ਲਿਆ ਗਿਆ ਉਹਨਾਂ ਦੀ ਰੋਜੀ ਰੋਟੀ। ਫਿਰ ਉਹਨਾਂ ਨੇ ਲਾਅ ਪਾਸ ਕਰ ਦਿੱਤੇ ਜੀ ਜੇ ਤੁਸੀਂ ਜੂਸ਼ ਹੋ ਤੇ ਤੁਸੀਂ ਸਟਾਰ ਲਾ ਕੇ ਫਿਰੋਗੇ ਸੁਸਾਇਟੀ ਦੇ ਵਿੱਚ ਜੀ। ਸੋ ਬਾਰ-ਬਾਰ ਮਤਲਬ ਗੁਲਾਮੀ ਦਾ ਅਗਲੇ ਨੂੰ ਅਹਿਸਾਸ ਕਰਾਉਣਾ ਕਿ ਤੁਸੀਂ ਸਾਡੇ ਬਰਾਬਰ ਦੇ ਸਿਟੀਜ਼ਨ ਹੈ ਹੀ ਨਹੀਂ। ਔਰ ਇਹੀ ਚੀਜ਼ ਜੋ ਹੈ, ਉਹ ਜੋ ਬ੍ਰਾਹਮਣਵਾਦ ਸਰਕਾਰ ਹੈ, ਉਹ ਇਹੀ ਚੀਜ਼ ਕਰਦੀ ਹੈ ਜੀ। ਪਵਨ ਸਿੰਘ ਜੀ, ਜਿਹੜੀ ਇਹ ਸ਼ਿਕਾਗੋ ਦੇ ਵਿੱਚ ਕਾਨਫਰੰਸ ਹੋ ਰਹੀ ਹੈ, ਇਹਦੇ ਵਿੱਚ ਜਿਹੜੀਆਂ ਪਹਿਲਾਂ ਖਬਰਾਂ ਸੀਗੀਆਂ ਕਿ ਇੱਥੋਂ ਦੇ ਜਿਹੜੇ ਅਮਰੀਕਨ ਸਿਸਟਮ ਦੇ ਜਿਹੜੇ ਨੁਮਾਇੰਦੇ ਹੈਗੇ ਆ ਪੋਲੀਟੀਕਲ ਸਿਸਟਮ ਦੇ ਵਿੱਚ, ਉਹ ਵੀ ਇਹਦੇ ਵਿੱਚ ਸ਼ਮੂਲੀਅਤ ਕਰ ਰਹੇ ਨੇ। ਉਹਨਾਂ ਦੇ ਵਿੱਚੋਂ ਕੁਝ ਹਜੇ ਵੀ ਕਰ ਰਹੇ ਨੇ, ਇੱਕ ਦੋ ਹੈਗੇ ਆ ਜਿਨ੍ਹਾਂ ਨੇ ਇਹਨਾਂ ਵਿਰੋਧ ਪ੍ਰਦਰਸ਼ਨਾਂ ਨੂੰ ਦੇਖਦਿਆਂ ਬੈਕਆਊਟ ਕੀਤਾ। ਸੋ ਇੱਥੇ ਜਿਹੜੀ ਇਹ ਆਈਡੀਓਲੋਜੀ ਹੈਗੀ ਹੈ ਹਿੰਦੂਤਵਾਦੀ, ਉਹ ਪੈਰ ਪਸਾਰਦੀ ਨਜ਼ਰ ਆਉਂਦੀ ਹੈ ਤੁਹਾਨੂੰ? ਜੀ ਜੀ, ਉਹ ਬੜੇ ਸਟਰੋਂਗ ਤਰੀਕੇ ਨਾਲ ਪੈਰ ਲਾ ਰਹੇ, ਜੜ੍ਹਾਂ ਆਪਣੀਆਂ ਲਾ ਰਹੇ ਨੇ। ਕਿਉਂਕਿ ਹੁਣ ਇਹਨਾਂ ਨੇ 150 ਸਾਲ ਪਹਿਲਾਂ ਵੀ ਕਹਿੰਦੇ ਨੇ ਕਿ ਅਸੀਂ ਸਵਾਮੀ ਵਿਵੇਕਾਨੰਦ ਨੂੰ ਭੇਜਿਆ, ਉਦੋਂ ਵੀ ਇਹ ਪੈਰ ਲਾਉਣ ਹੀ ਭੇਜਿਆ ਸੀਗਾ। ਔਰ ਅੱਜ ਵੀ ਮਤਲਬ ਇਹ ਜਿਹੜੀ ਸੋਸਾਇਟੀ ਹੈ ਇਹਦੇ ਵਿੱਚ ਜ਼ਹਿਰ ਖਿਲਾਰਿਆ ਜਾ ਰਿਹਾ, ਚਾਹੇ ਉਹ ਕਾਊ ਕਲਚਰ ਦੇ ਥਰੂ ਹੋਵੇ, ਚਾਹੇ ਉਹ ਯੋਗਾ ਡੇ ਮਨਾ ਕੇ ਹੋਵੇ, ਕਿਉਂਕਿ ਉਹ ਚੀਜ਼ਾਂ ਦੇ ਆਨੇ ਬਹਾਨੇ ਇਹ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਜੀ। ਹੁਣ ਜਦੋਂ ਪਿੱਛੇ ਜੇ ਆਪਣਾ ਇਹਨਾਂ ਦੇ ਹਕੂਮਤ ਦੇ ਲੀਡਰ ਆਏ ਸੀਗੇ ਕੈਲੀਫੋਰਨੀਆ, ਤੇ ਇਹਨਾਂ ਨੇ ਉੱਥੇ ਕਾਊ ਕਲਚਰ ਡੇ ਮਨਾਇਆ। ਔਰ ਉੱਥੇ ਜਿਹੜੇ ਮਤਲਬ ਅਮਰੀਕਨ ਨਾਗਰਿਕ ਜੋ ਗੋਰੀ ਚਮੜੀ ਵਾਲੇ ਨੇ, ਉਹ ਆ ਕੇ ਕਹਿ ਰਹੇ ਨੇ ਕਿ ਸਾਡੇ ਲੀਡਰ ਨੇ ਸਾਨੂੰ ਸਮਝਾਇਆ ਹੈ ਕਿ ਜੇ ਇੱਕ ਗਾਂ ਬਚਾਉਣ ਲਈ
100 ਬੰਦਾ ਵੀ ਮਾਰ ਦਿੱਤਾ ਜਾਵੇ ਤੇ ਉਹ ਜਸਟੀਫਾਈਡ ਹੈ। ਤੁਸੀਂ ਇਹ ਦੇਖੋ ਕਿ ਬ੍ਰੇਨ ਵਾਸ਼ਿੰਗ ਹੈ ਜਿਹੜਾ ਕਲਟ ਵਾਲਾ ਸਿਸਟਮ ਹੈ ਕਿੰਨੀ ਗਾਂਹ ਤੱਕ ਗਿਆ ਹੋਇਆ ਜੀ, ਕਿ ਇਨਸਾਨੀਅਤ ਨੂੰ ਬਿਲਕੁਲ ਹੀ ਭੁੱਲੇ ਹੋਏ ਨੇ। ਉਹ ਕਹਿ ਰਹੇ ਨੇ ਕਿ ਇੱਕ ਗਾਂ ਬਚਾਉਣ ਲਈ ਜੇ 100 ਬੰਦਾ ਵੀ ਮਾਰਨਾ ਪੈ ਜੇ ਤੇ ਉਹ ਮਾਰ ਦੇਣਾ ਚਾਹੀਦਾ ਜੀ। ਪਵਨ ਸਿੰਘ ਤੇ ਜਿਹੜੀ ਜਿਵੇਂ ਹੁਣ ਤੁਲਸੀ ਗੈਬਰਡ ਹੈ ਹਵਾਈ ਦੀ, ਉਹਨੂੰ ਵੀ ਹੁਣ ਮਜਬੂਰਨ ਪਬਲਿਕਲੀ ਜਿਹੜੀ ਆ ਉਹ ਸਟੇਟਮੈਂਟ ਦੇਣੀ ਪਈ ਆ, ਪਰ ਉਹ ਨਹੀਂ ਤੇ ਬਹੁਤ ਜ਼ਿਆਦਾ ਇਹਨਾਂ ਦੀ ਫੇਵਰੇਟ ਸੀਗੀ, ਹਰ ਜਗ੍ਹਾ ਇਹਨਾਂ ਦੇ ਨਾਲ ਸਟੇਜ ਵੀ ਸ਼ੇਅਰ ਕਰਦੀ ਆ, ਚਾਹੇ ਉਹ ਵਿਸ਼ਵ ਹਿੰਦੂ ਪਰਿਸ਼ਦ ਹੋਵੇ, ਚਾਹੇ ਹਿੰਦੂ ਅਮਰੀਕਨ ਫਾਊਂਡੇਸ਼ਨ ਹੋਵੇ, HAF ਹੋਵੇ, ਚਾਹੇ ਉਹ RSS ਦਾ ਕੋਈ ਹੋਰ ਨੇਤਾ ਹੋਵੇ, ਉਹ ਸਾਰਿਆਂ ਦੇ ਨਾਲ ਸਟੇਜ ਜੋ ਹੈ ਉਹ ਸ਼ੇਅਰ ਕਰਦੀ ਸੀਗੀ। ਪਰ ਮਜਬੂਰਨ ਉਹਨੂੰ ਲੋਕਾਂ ਦਾ ਜੋ ਗੁੱਸਾ ਹੈ ਉਹ ਦੇਖ ਕੇ ਤੇ ਪਲੱਸ ਉਹਨੂੰ ਆਪਣੀ ਲੀਗਲ ਬੈਟਲ ਵੀ ਨਜ਼ਰ ਆਉਂਦੀ ਹੈ ਕਿ ਜੇ ਮੈਂ ਅਮਰੀਕਨ ਵੋਟਾਂ ਲੈ ਕੇ ਜਿੱਤਦੀ ਹਾਂ, ਫੰਡਿੰਗ ਮੈਨੂੰ ਅਮਰੀਕਨ ਕਰ ਰਹੇ ਨੇ, ਮੇਰੀ ਜਿਹੜੀ ਤਨਖਾਹ ਹੈ ਉਹ ਅਮਰੀਕਨ ਟੈਕਸ ਪੇਅਰ ਦੇ ਰਹੇ ਨੇ, ਤੇ ਮੈਨੂੰ ਅਮਰੀਕਨ ਲੋਕਾਂ ਦਾ ਹੀ ਕੰਮ ਸਵਾਰਨਾ ਪਊਗਾ। ਜਿਹੜਾ ਅਮਰੀਕਨ ਕਨਸਟੀਟਿਊਸ਼ਨ ਹੈ ਉਹਦੇ ਤੋਂ ਬਾਹਰ ਜਾ ਕੇ ਨਹੀਂ ਕੰਮ ਕਰ ਸਕਦੀ। ਉਹਨੂੰ ਆਪਣੀ ਲੀਗਲ ਪ੍ਰੋਬਲਮਸ ਨਜ਼ਰ ਆਈਆਂ ਤੇ ਇਸ ਕਰਕੇ ਉਹ ਬੈਕ ਆਊਟ ਕਰ ਗਈ। ਜੀ ਪਵਨ ਸਿੰਘ ਜੀ, ਜਿਹੜੀ ਅਸੀਂ ਗੱਲ ਕਰਦੇ ਹਾਂ ਕਿ ਇੱਥੇ ਜਿਹੜੀ ਇਹ ਕਾਨਫਰੰਸ ਹੋਣ ਜਾ ਰਹੀ ਹੈ, ਇਹਦੇ ਵਿੱਚ ਸਾਰੀਆਂ ਜਿਹੜੀਆਂ ਕਮਿਊਨਿਟੀਜ਼ ਨੇ, ਉਹ ਸਿੱਖ ਹੋਣ, ਈਸਾਈ ਹੋਣ, ਮੁਸਲਮਾਨ ਹੋਣ ਤੇ ਦਲਿਤ ਭਾਈਚਾਰਾ ਹੋਵੇ, ਉਹ ਪ੍ਰੋਟੈਸਟ ਕਰ ਰਹੇ ਆ ਇਸ ਕਾਨਫਰੰਸ ਦੇ ਵਿਰੋਧ ਦੇ ਵਿੱਚ। ਪਰ ਜਦੋਂ ਅਸੀਂ ਦੇਖਦੇ ਹਾਂ ਭਾਰਤ ਦੇ ਵਿੱਚ ਇੱਕ ਵਾਸਟ ਮੈਜੋਰਿਟੀ ਇਹਨਾਂ ਲੋਕਾਂ ਦੀ ਹੈਗੀ ਹੈ ਜਿਹੜੇ ਇੱਥੇ ਪ੍ਰੋਟੈਸਟ ਕਰ ਰਹੇ ਨੇ, ਪਰ ਫਿਰ ਵੀ ਉਹ ਕਿਉਂ ਨਹੀਂ, ਕੀ ਕਾਰਨ ਹੈ ਕਿ ਉਹ ਆਪਣਾ ਦਬਾਅ ਨਹੀਂ ਬਣਾ ਪਾ ਰਹੇ ਜਾਂ ਇਸ ਆਈਡੀਓਲੋਜੀ ਨੂੰ ਨਕਾਰ ਨਹੀਂ ਪਾ ਰਹੇ, ਤੇ ਫਿਰ ਵੀ ਜਿਹੜੀ ਹਿੰਦੂਤਵਾਦੀ ਆਈਡੀਓਲੋਜੀ ਹੈਗੀ ਹੈ ਉਹ ਅੱਜ ਭਾਰਤ ਦੇ ਉੱਪਰ ਰਾਜ ਕਰ ਰਹੀ ਹੈ ਤੇ ਅੱਗੇ ਨੂੰ ਵੱਧ ਰਹੀ ਹੈ? ਹਾਂਜੀ, ਉਹਦੇ ਮੁੱਖ ਕਾਰਨ ਤਾਂ ਇਹ ਨੇ ਕਿ ਪਿਛਲੇ 5000 ਸਾਲ ਤੋਂ ਜਦੋਂ ਗੁਲਾਮੀ ਦਾ ਅਹਿਸਾਸ ਕਿਸੇ ਨੂੰ ਕਰਵਾਇਆ ਹੋਵੇ ਤੇ ਉਹ ਤੁਹਾਡੇ ਕੋਲੋਂ ਉਹ ਜੰਜੀਰ ਤੋੜਨੀ ਬਹੁਤ ਮਤਲਬ ਭਾਰੀ ਮੁਸ਼ਕਲ ਹੈ ਜੀ। ਤੁਹਾਨੂੰ ਛੋਟੀ ਜਿਹੀ ਐਗਜ਼ਾਮਪਲ ਦਿੰਦਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਨੇ ਪਰਉਪਕਾਰ ਕੀਤਾ ਤੇ ਸਾਨੂੰ ਜਿਹੜਾ ਹੈ ਉਹ ਝੰਜਟ ਤੋਂ ਮੁਕਾਇਆ ਜਦੋਂ ਉਹਨਾਂ ਨੇ ਜਨੇਊ ਪਾਉਣ ਤੋਂ ਨਾਂਹ ਕਰ ਦਿੱਤੀ ਜੀ। ਠੀਕ ਹੈ ਜੀ। ਤੁਰ ਤੁਸੀਂ ਅੱਜ ਆਪਣੀ ਕਮਿਊਨਿਟੀ ਦੇ ਵਿੱਚ ਆਸੇ ਪਾਸੇ ਘੁੰਮ ਘੁਮਾ ਕੇ ਦੇਖ ਲਓ, ਸਾਰੇ ਜਾਤੀਵਾਦ ਦੇ ਨਾਂ ਤੇ ਲੜਨ ਨੂੰ ਵੀ ਤਿਆਰ ਨੇ। ਠੀਕ ਹੈ ਨਾ। ਸੋ ਐਵੇਂ ਬਾਕੀ ਕਮਿਊਨਿਟੀਜ਼ ਨੇ, ਮਤਲਬ ਜਿਹਨੂੰ ਜਿੱਥੋਂ ਵੀ ਕੋਈ ਮੈਸੇਜ ਮਿਲਦਾ ਇਹ ਮੂੰਹ ਤੋਂ ਤਾਂ ਇਕੁਆਲਿਟੀ ਕਰੀ ਜਾਂਦੇ ਆ, ਪਰ ਸਾਡੀ ਜਿਹੜੀ ਪ੍ਰੈਕਟੀਕਲ ਆ ਉਹ ਥਿਊਰੀ ਤੋਂ ਡਿਫਰੈਂਟ ਹੈ। ਇਹੀ ਕਾਰਨ ਹੈ ਕਿ ਅਸੀਂ ਬਾਰ-ਬਾਰ ਮਾਰ ਖਾਂਦੇ ਆ। ਇਹੀ ਕਾਰਨ ਹੈ ਦਲਿਤ ਭਾਈਚਾਰੇ ਦਾ, ਇਹੀ ਕਾਰਨ ਹੈ ਕਿਉਂਕਿ ਜਿਹੜਾ ਹੁਣ ਇਸਲਾਮ ਦੀ ਜੇ ਅਸੀਂ ਗੱਲ ਕਰੀਏ ਤੇ ਉਹਨਾਂ ਦੇ ਵਿੱਚ ਜਿਹੜਾ ਕੈਸਟ ਸਿਸਟਮ ਹੈ ਉਹਦਾ ਕੋਈ ਵੀ ਕਨਸੈਪਟ ਹੈ ਨਹੀਂ। ਪਰ ਜਿਹੜੇ ਇੰਡੀਆ ਦੇ ਰਹਿਣ ਵਾਲੇ ਮੁਸਲਮਾਨ ਨੇ ਉਹਨਾਂ ਨੇ ਵੀ ਜਦੋਂ ਰਿਸ਼ਤੇ ਕਰਨੇ ਹੁੰਦੇ ਆ ਉਹ ਜਾਤ ਪਾਤ ਜ਼ਰੂਰ ਪੁੱਛਦੇ ਨੇ, ਦਹੇਜ ਵੀ ਦਿੰਦੇ ਨੇ। ਸੋ ਜਿਹੜੀਆਂ ਸਾਰੀਆਂ ਗੱਲਾਂ ਨੇ, ਕਿਉਂਕਿ ਬਹੁਤ ਸਾਰਾ ਜਿਹੜਾ ਸਮਾਨ ਹੈ ਉਹ ਤੁਹਾਨੂੰ ਐਜ਼ ਅ ਕਲਚਰਲ ਬੈਗੇਜ ਦਿੱਤਾ ਜਾ ਰਿਹਾ ਔਰ ਉਹ ਬੈਗੇਜ ਤੋਂ ਖਹਿੜਾ ਹੀ ਨਹੀਂ ਛੁਡਾਇਆ ਜਾ ਰਿਹਾ ਜੀ। ਔਰ ਬਾਰ-ਬਾਰ ਜਦੋਂ ਤੁਹਾਡੀ ਜਿਹੜੀ ਗਵਰਨਮੈਂਟ ਹੈ, ਕੁਝ % ਲੋਕੀ ਜਿਹੜੇ ਨੇ ਉਹ ਮੈਜੋਰਿਟੀ, ਵੈਸਟ ਮੈਜੋਰਿਟੀ ਆਫ ਦਾ ਵੈਲਥ ਉਹਨਾਂ ਦੇ ਹੱਥ 'ਚ ਹੈ, ਸਰਕਾਰ ਉਹਨਾਂ ਦੀ ਬਣਦੀ ਹੈ, ਪਾਰਟੀ ਤੁਸੀਂ ਜਿਹੜੀ ਮਰਜ਼ੀ ਚੁਣ ਲਓ, ਚਾਹੇ ਕਾਂਗਰਸ ਚੁਣ ਲਓ, ਚਾਹੇ BJP ਲੈ ਲਓ, ਚਾਹੇ ਆਮ ਆਦਮੀ ਪਾਰਟੀ ਲੈ ਲਓ, ਪਰ ਜਿਹੜੀ ਮਸ਼ੀਨਰੀ ਚੱਲ ਰਹੀ ਹੈ ਉਹ ਹਿੰਦੂਤਵਾਦੀ ਚੱਲ ਰਹੀ ਹੈ। ਮਤਲਬ ਟੀਮਾਂ ABC ਵੰਡ ਲਈਆਂ। ਹੋਰ ਤਾਂ ਹੋਰ ਤੁਸੀਂ ਬਾਦਲ ਦਲ ਦੇਖ ਲਓ ਜੀ, ਗਾਸਰੇ ਪਾ ਕੇ ਤੇ ਦਸਤਾਰਾਂ ਬੰਨ ਕੇ ਦਾੜੇ ਰੱਖ ਕੇ, ਤੇ ਉਹ ਵੀ ਜਿਹੜੀ ਆਈਡੀਓਲੋਜੀ ਆ ਉਹ ਹਿੰਦੂਤਵਾਦੀ ਮਸ਼ੀਨਰੀ ਚੱਲ ਰਹੀ। ਅਕਾਲ ਤਖਤ ਸਾਹਿਬ ਦੀ ਗੱਲ ਕਰ ਲਓ, ਉਹ ਵੀ ਗੁਲਾਮ ਨੇ ਇਸ ਵੇਲੇ। ਉੱਥੇ ਵੀ ਜਿਹਨੂੰ ਮਰਜ਼ੀ ਮਾਫੀ ਦੇ ਦਿੰਦੇ ਨੇ, ਜਿਹਨੂੰ ਮਰਜ਼ੀ ਸੱਦਾ ਪੱਤਰ ਦੇ ਦਿੰਦੇ ਨੇ। ਸੋ ਇਹੀ ਕਾਰਨ ਹੈ ਕਿ ਅਸੀਂ ਆਪਣੇ ਜਿਹੜੇ ਪੈਰ ਆ ਉਹ ਲਾ ਨਹੀਂ ਸਕੇ ਔਰ ਇਹਨਾਂ ਦੇ ਮਤਲਬ ਵਿਰੁੱਧ ਜਿਹੜੀ ਆ ਉਹ ਆਵਾਜ਼ ਨਹੀਂ ਉਠਾ ਸਕੇ। ਪਰ ਉਹ ਵੀ ਦਿਨ ਹੁਣ ਦੂਰ ਨਹੀਂ, ਕਿਉਂਕਿ ਜਾਗ੍ਰਿਤੀ ਜਿਹੜੀ ਆ ਉਹ ਕਾਫੀ ਤੇਜ਼ੀ ਨਾਲ ਆ ਰਹੀ ਹੈ। ਕਿਉਂਕਿ ਹੁਣ ਜਿਹੜੀਆਂ ਜਿੱਦਾਂ ਕਹਿ ਲਓ ਕਿ ਜਿਵੇਂ ਰੈਜ਼ਰਵੇਸ਼ਨ ਹੈ ਉਹਦੇ ਨਾਲ ਕੁਝ ਲੋਕਾਂ ਨੂੰ ਮਤਲਬ ਜੋ ਹੈ ਉਹ ਪੜ੍ਹਨ ਦਾ ਮੌਕਾ ਮਿਲਿਆ। ਹੁਣ ਜੇ ਆਪਾਂ ਅਮਰੀਕਾ ਦੀ ਗੱਲ ਕਰੀਏ, ਜੋ ਇੱਥੇ ਸਰਵੇ ਕੀਤਾ ਗਿਆ ਉਹਦੇ ਵਿੱਚ ਜਿਹੜਾ ਦਲਿਤ ਭਾਈਚਾਰਾ ਹੈ ਉਹਨਾਂ ਕੋਲ ਔਨ ਐਵਰੇਜ ਜਿਹੜੀ PhD ਡਿਗਰੀ ਹੈ ਉਹ ਬਾਕੀ ਬ੍ਰਾਹਮਣਸ ਨਾਲੋਂ ਜ਼ਿਆਦਾ ਹੈ ਐਜ਼ ਅ ਪਰਸੈਂਟੇਜ ਜੀ। ਸੋ ਟਾਈਮ ਬਦਲ ਰਿਹਾ। ਮਤਲਬ ਕਿ ਹੁਣ ਜਿਵੇਂ ਆਪਾਂ ਵੀ ਆਪਣੀ ਅਗਲੀ ਜਨਰੇਸ਼ਨ ਦੇਖੀਏ ਸਿੱਖਾਂ ਦੀ ਵੀ, ਕਿ ਜਦੋਂ ਹੁਣ ਉਹ ਸਿੱਖੀ ਪਹਿਲਾਂ ਤਾਂ ਇਹ ਸੀਗੀ ਕਿ ਜੋ ਸੁਣਾ ਦਿੱਤਾ ਕਥਾਵਾਚਕ ਨੇ ਉਹੀ ਸੁਣ ਲਿਆ, ਪਰ ਹੁਣ ਜਿਉਂ-ਜਿਉਂ ਆਪਣੀ ਕਮਿਊਨਿਟੀ ਵੀ ਪੜ੍ਹਨ ਲੱਗ ਗਈ ਹੈ, ਜਿਹੜੀ ਅਗਲੀ ਜਨਰੇਸ਼ਨ ਹੈ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜ ਲੱਗੀ ਹੈ,
ਤੇ ਉਹ ਇਸ ਚੀਜ਼ ਨੂੰ ਬਿਲਕੁਲ ਨਕਾਰ ਰਹੇ ਨੇ ਕਿ ਜਿਹੜੀ ਜਾਤ ਪਾਤ ਨਾਮ ਦੀ ਚੀਜ਼ ਹੈ, ਜਿਹੜਾ ਕੋਡ ਹੈ, ਸਭ ਤੋਂ ਪਹਿਲਾਂ ਤਾਂ ਅਸੀਂ ਇਹ ਆਪਣੇ ਕੋਲੋਂ ਲਾਉਣਾ ਹੈ ਜੀ। ਤੇ ਉਹ ਤੇ ਸਭ ਤੋਂ ਪਹਿਲਾ ਸਟੈਪ ਹੈ। ਉਸ ਤੋਂ ਅੱਗੇ ਫਿਰ ਜਿੰਨੀ ਵੀ ਹਿੰਦੂਤਵਾ ਦੀ ਆਈਡੀਓਲੋਜੀ ਆ ਉਹਨੂੰ ਕਾਊਂਟਰ ਕਰਾਂਗੇ। ਸਿੱਖ ਚਾਹੇ ਇੱਕ ਹੋਵੇ ਚਾਹੇ 100 ਹੋਣ, ਮੁਜ਼ਾਹਰੇ ਤੇ ਖੜੇ ਪਰ ਬਰਾਬਰ ਦੀ ਮਾਰ ਮਾਰਨਗੇ। ਕਿਤੇ ਵੀ ਇਹ ਚਲੇ ਜਾਣ ਹਿੰਦੂਤਵਾ ਆਈਡੀਓਲੋਜੀ ਲੈ ਕੇ, ਜੋ ਸਾਨੂੰ ਸਾਡੇ ਗੁਰੂ ਨੇ ਮੈਸੇਜ ਦਿੱਤਾ ਅਸੀਂ ਤਾਂ ਉਹੀ ਲੈ ਕੇ ਜਾਣਾ ਹੈ। ਜੀ ਪਵਨ ਸਿੰਘ ਜੀ, ਅਸੀਂ ਗੱਲ ਜਿਹੜੀ ਸਿੱਖ ਪਰਸਪੈਕਟਿਵ ਤੋਂ ਦੁਬਾਰਾ ਜਿਹੜੀ ਹੈਗੀ ਹੈ ਗੱਲ ਇਹਦੇ 'ਤੇ ਫੋਕਸ ਕਰੀਏ ਕਿ ਜਿਹੜਾ ਸਿੱਖ ਆਰਗੇਨਾਈਜੇਸ਼ਨਸ ਇੱਥੇ ਹੁਣ ਪ੍ਰੋਟੈਸਟ ਕਰ ਰਹੀਆਂ ਨੇ ਅਮਰੀਕਾ ਦੇ ਵਿੱਚੋਂ, ਇਹਦੇ 'ਚ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੀ ਸ਼ਾਮਲ ਨੇ, ਜਿਹੜੀਆਂ ਸਿੱਖ ਪੰਥਕ ਆਰਗੇਨਾਈਜੇਸ਼ਨਸ ਹੈਗੀਆਂ ਨੇ ਉਹ ਵੀ ਸ਼ਾਮਲ ਨੇ। ਸੋ ਮੈਸੇਜ ਕੀ ਦੇਣਾ ਚਾਹੁੰਦਾ ਹੈਗਾ ਸਿੱਖ ਡਾਇਸਪੋਰਾ ਇਸ ਵਿਰੋਧ ਪ੍ਰਦਰਸ਼ਨ ਦੇ ਨਾਲ? ਦੇਖੋ, ਸਿੱਖ ਡਾਇਸਪੋਰਾ ਤੇ ਇਹੀ ਕਹਿੰਦਾ ਹੈ ਕਿ ਅਸੀਂ 10ਵੇਂ ਪਾਤਸ਼ਾਹ ਦੇ ਜੋ ਸਾਨੂੰ ਹੁਕਮ ਹੋਇਆ ਹੈ ਕਿ ਮਾਨਸ ਕੀ ਜਾਤ ਸਭੈ ਇੱਕ ਪਹਿਚਾਨ ਹੋ, ਉਹ ਚਾਹੇ ਅਸੀਂ ਪੰਜਾਬ ਦੇ ਵਿੱਚ ਹੋਈਏ ਚਾਹੇ ਪੰਜਾਬ ਤੋਂ ਬਾਹਰ ਵਸਦੇ ਹੋਈਏ, ਅਸੀਂ ਜਿਹੜੀ ਹੈ ਇਹਨਾਂ ਦੇ ਮਤਲਬ ਕਿ ਜ਼ੁਲਮ ਦੇ ਖਿਲਾਫ ਜੋ ਆਵਾਜ਼ ਹੈ ਉਹ ਉਠਾਉਂਦੇ ਹੀ ਰਹਿਣਾ ਹੈ ਜੀ। ਤੇ ਇਹਦੇ ਨਾਲ ਇੱਕ ਬਹੁਤ ਸਟਰੋਂਗ ਮੈਸੇਜ ਜੋ ਸਿੱਖ ਡਾਇਸਪੋਰਾ ਹੈ ਕਿ ਭਾਵੇਂ ਕਿ ਤੁਸੀਂ ਅਕਾਲ ਤਖਤ ਤੇ ਕਬਜ਼ਾ ਕਰਕੇ ਬੈਠੇ ਹੋ, ਪਰ ਜੋ ਸਾਡੇ ਗੁਰੂ ਦਾ ਮੈਸੇਜ ਹੈ ਉਹ ਅਜੇ ਵੀ ਵੈਲ ਐਂਡ ਅਲਾਈਵ ਹੈ। ਅਸੀਂ ਗੁਰੂ ਦੇ ਜਿਹੜੀ ਜੋਤ ਹੈ ਉਹਦੇ ਨਾਲ ਜੁੜੇ ਹੋਏ ਆ। ਠੀਕ ਹੈ, ਤੁਸੀਂ ਫਿਜ਼ੀਕਲੀ ਉਸ ਜਗ੍ਹਾ ਤੇ ਕਾਬੂ ਕੀਤਾ ਹੋਇਆ, ਜੋ ਲੀਡਰ ਬਣਾਏ ਨੇ ਆਪਣੀ ਮਰਜ਼ੀ ਨਾਲ ਚੁਣ ਲੈਂਦੇ ਨੇ, ਲਾ ਲੈਂਦੇ ਨੇ, ਪਰ ਜੋ ਗੁਰੂ ਦਾ ਮੈਸੇਜ ਹੈ, ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜੋਤ ਹੈ, ਉਸ ਦੇ ਨਾਲ ਜੋ ਸਿੱਖ ਨੇ ਉਹ ਜੁੜੇ ਹੋਏ ਜੀ। ਤੇ ਪਵਨ ਸਿੰਘ ਜੀ, ਇੱਥੇ ਦਾ ਖਾਸ ਤੌਰ ਤੇ ਜੇ ਯੂਥ ਦੀ ਗੱਲ ਕਰਨੀ ਹੋਵੇ ਤਾਂ ਜਿਹੜਾ ਅੱਜ ਦਾ ਯੂਥ ਹੈਗਾ, ਤੁਹਾਨੂੰ ਲੱਗਦਾ ਵੀ ਉਹ ਇਹ ਜਿਹੜੀਆਂ ਸਾਰੀਆਂ ਗੱਲਾਂ ਹੈਗੀਆਂ ਨੇ ਉਹਨਾਂ ਦੇ ਨਾਲ ਕਨੈਕਟਡ ਹੈ, ਉਹਦੇ ਨਾਲ ਜੁੜਿਆ ਹੋਇਆ, ਉਹਨਾਂ ਨੂੰ ਅਵੇਅਰਨੈਸ ਹੈਗੀ ਹੈ ਇਸ ਪ੍ਰਤੀ ਕਿ ਕੀ ਹੋ ਰਿਹਾ ਹੈ, ਕਿਵੇਂ ਹੋ ਰਿਹਾ ਹੈ, ਤੇ ਸਿੱਖ ਜਿਹੜੇ ਹੈਗੇ ਨੇ ਕਿਵੇਂ ਅੰਡਰ ਅਟੈਕ ਨੇ, ਪੰਜਾਬ ਜਿਹੜੀ ਸਾਡੀ ਮਦਰਲੈਂਡ ਹੈ? ਹਾਂਜੀ, ਐਜ਼ ਅ ਪਰਸੈਂਟੇਜ, ਕਿਉਂਕਿ ਹਮੇਸ਼ਾ ਜੇ ਆਪਾਂ ਆਖੀਏ ਕਿ ਵੈਸਟ ਮੈਜੋਰਟੀ ਜਾਂ ਮਤਲਬ ਸਾਰੇ ਹੀ ਇਸ ਪਾਸੇ ਲੱਗਣ, ਉਹ ਤਾਂ ਨਹੀਂ ਗੱਲ ਹੈਗੀ, ਪਰ ਜੋ ਕੁਝ ਪਰਸੈਂਟ ਲੱਗੇ ਹੋਏ ਨੇ ਉਹ ਫੁੱਲੀ ਕਮਿਟਡ ਨੇ। ਦੇ ਨੋ ਐਗਜ਼ੈਕਟਲੀ ਦੈਟ ਐਵਰੀ ਡੇ ਦੇ ਆਰ ਲਰਨਿੰਗ ਮੋਰ ਅਬਾਊਟ ਦ ਮਿਸ਼ਨਰੀ ਜੀ। ਕਿਉਂਕਿ ਇੱਕ ਤਾਂ ਚੀਜ਼ ਹੁੰਦੀ ਹੈ ਤੁਸੀਂ ਪੁਰਾਣਾ ਇਤਿਹਾਸ ਪੜ੍ਹਾ ਦਿੱਤਾ ਕਿ ਚਲੋ ਜੀ 78 ਦੇ ਵਿੱਚ ਸਾਡੇ ਇਹਨਾਂ ਨੇ 13 ਸਿੰਘ ਸ਼ਹੀਦ ਕੀਤੇ, ਫਿਰ ਸੰਤਾਂ ਵੱਲੋਂ ਮੋਰਚਾ ਲਾਇਆ ਗਿਆ, ਫਿਰ ਇਹਨਾਂ ਟੈਂਕਾਂ ਤੋਪਾਂ ਲੈਣ ਦੀਆਂ, ਫਿਰ ਇਹਨਾਂ ਨੇ ਸਾਡੀਆਂ ਧੀਆਂ ਬੇਪਤ ਕੀਤੀਆਂ, ਸਿੱਖਾਂ ਦੇ ਗਲਾਂ 'ਚ ਟਾਇਰ ਪਾ ਕੇ ਸਾੜ ਦਿੱਤਾ ਗਿਆ, ਸਾਡੀ ਇੱਕ ਜਨਰੇਸ਼ਨ ਜੋ ਹੈ ਵਾਈਪ ਆਊਟ ਕਰ ਦਿੱਤੀ ਗਈ। ਜੇ ਉਹ ਜਨਰੇਸ਼ਨ ਦਾ ਪਤਾ ਕਰਨ ਲੱਗੇ, ਜਿਵੇਂ ਸਰਦਾਰ ਖਾਲੜਾ ਸਾਹਿਬ ਹੋਣੀ ਆ, ਉਹਨਾਂ ਨੂੰ ਫੜ ਕੇ ਸ਼ਹੀਦ ਕਰ ਦਿੱਤਾ। ਇਹ ਸੀਗੀਆਂ ਪੁਰਾਣੀ ਜਨਰੇਸ਼ਨ ਦੀਆਂ ਗੱਲਾਂ, ਉਹਨਾਂ ਨੇ ਅੱਖੀਂ ਡਿੱਠਾ ਹਾਲ ਜੋ ਹੈ ਸਾਨੂੰ ਸੁਣਾਇਆ। ਪਰ ਹੁਣ ਜਿਹੜੀ ਅਗਲੀ ਜਨਰੇਸ਼ਨ ਹੈ, ਦੇ ਫੀਲ ਕਿ ਉਹ ਸੇਮ ਜਿਹੜੀ ਰੀਲ ਹੈ ਉਹ ਰਿਪੀਟ ਕੀਤੀ ਜਾ ਰਹੀ ਹੈ। ਅਟੈਕ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਹੋ ਰਿਹਾ ਹੈ। ਫਿਰ ਕੀ ਹੁੰਦਾ ਕਿ ਸਿੱਖ ਜੋ ਹੈ ਉਹ ਆਪਣਾ ਬਹੁਤ ਹੀ ਪੀਸਫੁਲ ਤਰੀਕੇ ਦੇ ਨਾਲ ਬਰਗਾੜੀ ਉੱਥੇ ਆਪਣਾ ਬਹਿਬਲ ਕਲਾਂ ਪਹੁੰਚਦੇ ਨੇ। ਉੱਥੇ ਸੇਮ ਦਹਿਸ਼ਤਗਰਦ ਹਿੰਦੂਤਵਾ ਸਰਕਾਰ ਵੱਲੋਂ ਗੋਲੀਆਂ ਚਲਾ ਕੇ 2 ਸਿੰਘ ਵੀ ਸ਼ਹੀਦ ਕੀਤੇ ਜਾਂਦੇ ਨੇ। ਫਿਰ ਹੋਰ ਬਹੁਤ ਸਾਰੇ ਜੋ ਸਿੰਘ ਨੇ ਉਹ ਫੜ ਕੇ ਜੇਲ੍ਹਾਂ 'ਚ ਵੀ ਦੇ ਦਿੱਤੇ ਜਾਂਦੇ ਨੇ। ਬਾਹਰੋਂ ਗਏ ਸਿੰਘਾਂ ਦੇ ਵੀ ਕੇਸ ਪਾ ਦਿੱਤੇ ਗਏ ਨੇ ਦੇਸ਼ ਧਰੋਹੀ ਦੇ। ਦੇਸ਼ ਧਰੋਹੀ ਤੇ ਤਾਂ ਕਰਨਗੇ ਨਾ ਜੇ ਉਹ ਉਸ ਕੰਟਰੀ ਦੇ ਸਿਟੀਜ਼ਨ ਹੋਣ। ਹੁਣ ਅਮਰੀਕਨ ਸਿਟੀਜ਼ਨ ਉੱਥੇ ਵਿਜ਼ਿਟ ਕਰ ਰਿਹਾ, ਉਹ ਦੇਸ਼ ਧਰੋਹੀ ਤੁਹਾਡੇ ਨਾਲ ਕਿੱਦਾਂ ਕਰ ਸਕਦਾ? ਉਹ ਤਾਂ ਉੱਥੇ ਦਾ ਸਿਟੀਜ਼ਨ ਹੀ ਨਹੀਂ ਹੈ। ਸੋ ਜਿਹੜੇ ਸੈਡੀਸ਼ਨ ਚਾਰਜਸ ਨੇ, ਸੋ ਇਹ ਗੱਲਾਂ ਜੋ ਹੁਣ ਅੱਖੀਂ ਡਿੱਠਾ ਹਾਲ ਮਤਲਬ ਜੋ ਆਪਣੇ ਪਿੰਡੇ ਤੇ ਵੀ ਹੰਢਾ ਰਿਹਾ ਹੈ, ਚਾਹੇ ਪੰਜਾਬ ਦਾ ਯੂਥ ਹੈ ਚਾਹੇ ਯੂਥ ਪੰਜਾਬੋਂ ਬਾਹਰ ਬੈਠਾ ਹੈ। ਤੁਸੀਂ ਇਹ ਦੇਖੋ ਸਾਡੇ ਪੋਲੀਟੀਕਲ ਅਸਾਈਲਮ ਵਾਲੇ ਨੰਬਰਸ ਕਿੰਨੇ ਹਾਈ ਗਏ ਨੇ ਜੀ। ਸੋ ਉਹ ਇਹੀ ਕਾਰਨ ਹੈ ਕਿ ਉੱਥੇ ਪ੍ਰੋਬਲਮ ਹੈ ਤੇ ਉਹ ਜਿਹੜੇ ਮੁੰਡੇ ਨੇ ਜਾਂ ਸਾਡੀਆਂ ਜਿਹੜੀਆਂ ਭੈਣਾਂ ਨੇ ਉਹ ਉੱਥੋਂ ਬਾਹਰ ਨਿਕਲ ਕੇ ਆ ਰਹੇ ਨੇ, ਆਪਣਾ ਬਚਾਅ ਕਰ ਰਹੇ ਨੇ ਕਿ ਬਾਹਰ ਚੱਲ ਗਏ ਤੇ ਕੋਈ ਆਵਾਜ਼ ਉਠਾਈਏ, ਕੋਈ ਪੈਰ ਲੱਗਣ, ਕਿਉਂਕਿ ਉੱਥੇ ਜਿਹੜਾ ਮੀਡੀਆ ਕੰਪਲੀਟਲੀ ਅੰਡਰ ਲਾਕਡਾਊਨ ਹੈ। ਜੇ ਤੁਸੀਂ ਤੁਹਾਡੇ ਧਾਰਮਿਕ ਸਥਾਨਾਂ ਦੀ ਗੱਲ ਕਰੋ, ਉਹ ਵੀ ਇਹਨਾਂ ਦੀ ਜੇਬ ਦੇ ਵਿੱਚ ਨੇ। ਤੁਹਾਨੂੰ ਸੇਧ ਦੇਣ ਵਾਲਾ ਉੱਥੇ ਕੋਈ ਨਹੀਂ। ਪੁਲਿਸ ਪ੍ਰਸ਼ਾਸਨ ਜੋ ਹੈ ਉਹ ਵੀ ਇਹਨਾਂ ਦੇ ਹੱਥ 'ਚ ਹੈ। ਪੋਲੀਟੀਕਲ ਪਾਰਟੀਜ਼ ਇਹਨਾਂ ਦੀਆਂ ਨੇ। ਸੋ ਜਿਹੜਾ ਤਾਣਾ ਬਾਣਾ ਇਹਨਾਂ ਨੇ ਆਪਣਾ ਬੁਣਿਆ ਹੋਇਆ ਹੈ ਉਹ ਬਹੁਤ ਸਟਰੋਂਗ ਹੈ। ਪਰ ਉਹ ਜੋ ਸਟਰੋਂਗ ਤੇ ਖੈਰ ਮੁਗਲ ਵੀ ਬਹੁਤ ਸੀਗੇ, ਸਟਰੋਂਗ ਬ੍ਰਿਟਿਸ਼ ਜੋ ਸਲਤਨਤ ਸੀਗੀ ਉਹ ਵੀ ਬਹੁਤ ਸੀਗੀ, ਬ੍ਰਿਟਿਸ਼ ਰਾਜ ਜੀ। ਪਰ ਇਹ ਹੈ ਕਿ ਜੋ ਸਿੱਖ ਦਾ ਫਰਜ਼ ਹੈ ਉਹ ਇਹ ਹੈ ਕਿ ਡਟੇ ਰਹਿਣਾ ਚਾਹੀਦਾ। ਔਰ ਉਹੀ ਜੋ ਸਾਡਾ ਨੈਕਸਟ ਪੀੜ੍ਹੀ ਆ, ਜੋ ਇੱਥੋਂ ਦਾ ਯੂਥ ਹੈ ਅੱਜ ਦਾ, ਚਾਹੇ ਅਮਰੀਕਾ ਦਾ ਹੋਵੇ, ਕੈਨੇਡਾ ਦਾ ਹੋਵੇ ਜਾਂ UK ਦਾ ਹੋਵੇ,
ਜਿਹੜੇ ਕਮਿਟਡ ਨੇ ਉਹ ਕਮਿਟਡ ਨੇ। ਜੀ ਪਵਨ ਸਿੰਘ ਜੀ, ਇਸੇ ਦੇ ਨਾਲ ਜਿਹੜਾ ਇੱਥੋਂ ਦਾ ਸਿਸਟਮ ਹੈਗਾ, ਜਿਵੇਂ ਅਸੀਂ ਗੱਲ ਕੀਤੀ ਹੈ ਕਿ ਉਹ ਵੀ ਇਨਫਲੂਐਂਸ ਕਬੂਲਦੇ ਆ ਇਹ ਸਾਰੇ ਪਾਰਟ ਦਾ, ਪਰ ਜਦੋਂ ਅਸੀਂ ਮੀਡੀਆ ਦੇ ਵਿੱਚ ਨਜ਼ਰ ਮਾਰਦੇ ਹਾਂ, ਇੱਥੇ ਜਿਹੜੀ ਇਹ ਵਿਸ਼ਵ ਹਿੰਦੂ ਪਰਿਸ਼ਦ ਹੋਵੇ ਜਾਂ ਹੋਰ ਜਿਹੜੀਆਂ ਹਿੰਦੂਤਵਾ ਦੀਆਂ ਆਰਗੇਨਾਈਜੇਸ਼ਨਸ ਹੈਗੀਆਂ ਨੇ, ਉਹਨਾਂ ਨੂੰ ਇੱਥੋਂ ਦੀਆਂ ਰਿਪੋਰਟਾਂ ਦੇ ਮੁਤਾਬਕ ਰੈਡੀਕਲ ਵੀ ਗਰਦਾਨਿਆ ਗਿਆ, ਉਹਨਾਂ ਨੂੰ ਟੈਰਰਿਜ਼ਮ ਦੇ ਨਾਲ ਜੋੜ ਕੇ, ਇੱਕ ਫਾਸ਼ਿਜ਼ਮ ਦੇ ਨਾਲ ਜੋੜ ਕੇ ਵੀ ਦੇਖਿਆ ਜਾਂਦਾ ਹੈ। ਇੱਥੋਂ ਦੀਆਂ ਜਿਹੜੇ ਸਿਸਟਮ ਦੀਆਂ ਰਿਪੋਰਟਸ ਹੈਗੀਆਂ ਨੇ ਉਹ ਇਹ ਗੱਲ ਕਹਿੰਦੀਆਂ ਨੇ, ਪਰ ਕੀ ਕਾਰਨ ਹੈ ਕਿ ਫਿਰ ਉੱਥੇ ਦੇ ਜਿਹੜੇ ਲੀਡਰਸ ਹੈਗੇ ਆ, ਉਹ ਮੋਹਨ ਭਾਗਵਤ ਹੋਣ ਜਾਂ ਯੋਗੀ ਆਦਿੱਤਿਆਨਾਥ ਹੋਣ, ਜਿਨ੍ਹਾਂ ਦੀਆਂ ਹੇਟ ਸਪੀਚਸ ਸਾਨੂੰ ਆਨਲਾਈਨ ਯੂਟਿਊਬ ਤੇ ਮੀਡੀਆ ਦੇ ਵਿੱਚ ਚਾਰੇ ਪਾਸੇ ਸਾਨੂੰ ਨਜ਼ਰ ਆਉਂਦੀਆਂ ਨੇ, ਤਾਂ ਉਹਨਾਂ ਨੂੰ ਇਗਨੋਰ ਕਿਉਂ ਕੀਤਾ ਜਾਂਦਾ? ਇਗਨੋਰ ਇਸੇ ਕਰਕੇ ਕੀਤਾ ਜਾਂਦਾ ਹੈ ਕਿ ਉਹਨਾਂ ਦੀ ਲੌਬੀ ਜਿਹੜੀ ਹੈ ਬਹੁਤ ਸਟਰੋਂਗ ਹੈ, ਜਿਸकी ਲਾਠੀ ਉਸकी ਭੈਂਸ। ਸੋ ਜਿਹੜੀ ਪੈਸੇ ਦੀ ਲਾਠੀ ਹੈ ਉਹ ਚੱਲ ਰਹੀ ਹੈ। ਜਦੋਂ ਫੰਡਿੰਗ ਕਰਕੇ ਇਹਨਾਂ ਦੇ ਆਪਣੇ ਕਾਂਗਰਸਮੈਨ ਜੋ ਨੇ ਉੱਥੇ ਜਾ ਰਹੇ ਨੇ, ਇੱਥੋਂ ਤੱਕ ਕਿ ਮੈਨੂੰ ਤਾਂ ਕਿਸੇ ਵੇਲੇ ਏਦਾਂ ਵੀ ਲੱਗਦਾ ਕਿ ਇਹਨਾਂ ਨੇ ਕਾਫੀ ਸਾਰੇ ਜੋ ਸਿੱਖ ਲੀਡਰ ਵੀ ਨੇ ਇੱਥੋਂ ਦੇ, ਉਹ ਵੀ ਇਹਨਾਂ ਨੇ ਖਰੀਦੇ ਹੋਏ ਨੇ ਜੀ, ਉਹ ਵੀ ਜੋ ਇਹਨਾਂ ਦੇ ਅਗੇਂਸਟ ਆਵਾਜ਼ ਨਹੀਂ ਉਠਾਉਂਦੇ। ਸੋ ਮਤਲਬ ਦੇਰ ਹੈ ਅੰਧੇਰ ਨਹੀਂ, ਜਿਵੇਂ ਮੈਂ ਕਿਹਾ ਹੈ ਕਿ ਡਟੇ ਰਹਿਣਾ ਚਾਹੀਦਾ ਹੈ। ਠੀਕ ਹੈ, ਇਸ ਵੇਲੇ ਇਗਨੋਰ ਕਰ ਰਹੇ ਨੇ। ਜਦੋਂ ਜੀਓ ਪੋਲਿਟਿਕਸ, ਜਦੋਂ ਵਰਲਡ ਵਾਈਡ ਲੈਵਲ ਤੇ ਬਿਗ ਗੇਮ ਦੀ ਗੱਲ ਆਏਗੀ ਕਿ ਬੈਲੈਂਸ ਕਿੱਥੇ ਟਿਲਟ ਹੋ ਰਿਹਾ, when they no longer need India against China, then you know they might think about giving visas to these terrorists twice. ਜੀ, ਤੇ ਇਹ ਸਾਰੇ ਜਿਵੇਂ ਮੋਦੀ ਜੀ, ਹੁਣ ਜਿਵੇਂ ਆਪਾਂ ਮੋਦੀ ਜੀ ਦੀ ਗੱਲ ਕਰ ਲਈਏ ਕਿ ਉਹਨਾਂ ਨੂੰ ਵੀ ਵੀਜ਼ਾ ਜੋ ਹੈ ਉਹ ਪਹਿਲਾਂ ਨਹੀਂ ਸੀ ਦਿੱਤਾ ਗਿਆ, ਬੈਂਡ ਸੀਗੇ। ਫਿਰ ਉੱਥੋਂ ਦੇ ਲੋਕਾਂ ਨੇ ਵੋਟਾਂ ਪਾਈਆਂ ਜਾਂ ਇਹਨਾਂ ਨੇ ਧੱਕੇ ਨਾਲ ਪਵਾਈਆਂ ਜਾਂ ਇਹਨਾਂ ਨੇ ਕੋਈ ਗੰਦੀ ਚਾਲ ਚੱਲੀ ਤੇ ਉਹਨੂੰ ਲੀਡਰ ਬਣਾਇਆ ਗਿਆ। ਫਿਰ ਇੱਕ ਮਜਬੂਰੀ ਬਣ ਗਈ ਸੀ ਵੈਸਟਰਨ ਨੇਸ਼ਨਸ ਦੇ ਲਈ ਕਿ ਇਹਨਾਂ ਨੇ ਮੋਦੀ ਨੂੰ ਸੱਦਿਆ। ਫਿਰ ਪਰ what we need to do is we need to raise awareness, ਕਿਉਂਕਿ ਜਦੋਂ ਅਸੀਂ ਹੋਰ ਇੰਨਾ ਪੈਸਾ ਲਾਉਂਦੇ ਆ, ਅਸੀਂ ਮਤਲਬ ਆਮ ਤੌਰ ਤੇ ਆਪਾਂ ਕਹਿ ਦਿੰਦੇ ਆ ਕਿ ਮੇਲੇ ਕਰਾਉਂਦੇ ਆ, ਕਾਫੀ ਐਕਸਪੈਂਸਿਵ ਹੁੰਦਾ ਹੈ, ਹੋਰ ਕੰਮ ਕਰਦੇ ਆ, ਅਸੀਂ ਆਪਣੇ ਵਿਆਹ ਸ਼ਾਦੀਆਂ ਕਰਦੇ ਆ, ਉੱਥੇ ਵੀ 50-50 ਹਜ਼ਾਰ, ਲੱਖ ਡਾਲਰ ਆਮ ਹੀ ਲੱਗ ਜਾਂਦਾ ਹੈ। ਸੋ ਇਹ ਵੀ ਇੱਕ ਕਹਿ ਲਓ ਕਿ ਜੇ ਅਸੀਂ ਦਸਵੰਧ ਇਸ ਪਾਸੇ ਲਾਉਣਾ ਸ਼ੁਰੂ ਕਰੀਏ ਕਿ we need to raise awareness about human rights and human rights violations in not just India, all over the world. ਜੀ, ਕਿਉਂਕਿ ਹੁਣ ਜਿਵੇਂ ਅਸੀਂ ਡਿਜ਼ਾਸਟਰ ਰਿਲੀਫ ਦਾ ਕੰਮ ਕਰਦੇ ਹਾਂ, ਅਸੀਂ ਉੱਥੇ ਇਹ ਥੋੜਾ ਦੇਖਦੇ ਹਾਂ ਕਿ ਹਿੰਦੂ ਹੈ ਜਾਂ ਮੁਸਲਮਾਨ ਹੈ ਜਾਂ ਕ੍ਰਿਸਚਨ ਹੈ, ਅਸੀਂ ਇਹਦੀ ਹੈਲਪ ਕਰਨੀ ਹੈ ਜਾਂ ਨਹੀਂ। ਡਿਜ਼ਾਸਟਰ ਦੇ ਵਿੱਚ ਅਸੀਂ ਇਕੱਲੇ ਸਿੱਖਾਂ ਦੀ ਤਾਂ ਹੈਲਪ ਕਰਦੇ ਨਹੀਂਗੇ ਜੀ। ਬੜੇ ਸ਼ਲਾਘਾਯੋਗ ਆਰਗੇਨਾਈਜੇਸ਼ਨਸ ਨੇ, ਯੂਨਾਈਟਿਡ ਸਿੱਖਸ ਹੈ, ਖਾਲਸਾ ਏਡ ਹੈ, ਸਭ ਤੋਂ ਵੱਡੀ ਜਿਹੜੀ ਹੈ ਮੇਰੇ ਖਿਆਲ ਨਾਲ ਦੁਨੀਆ ਦੇ ਵਿੱਚ, ਉਹ ਹਰ ਜਗ੍ਹਾ ਪਹੁੰਚਦੇ ਨੇ। ਔਰ ਇਹੋ ਜਿਹੇ ਲੋਕਾਂ ਨੂੰ ਅਸੀਂ ਇੱਕੋ ਹੀ ਮੈਸੇਜ ਭੇਜ ਸਕਦੇ ਕਿ ਜਿਵੇਂ ਖਾਲਸਾ ਏਡ ਦੇ ਜੋ ਵਾਲੰਟੀਅਰ ਸੀਗੇ, ਉਹ ਜਿੱਥੇ ਸਵੇਰ ਨੂੰ ਚਰਚ ਸਾਫ਼ ਕਰ ਰਹੇ ਸੀਗੇ, ਉੱਥੇ ਉਹ ਦੁਪਹਿਰਾਂ ਨੂੰ ਪਹੁੰਚ ਕੇ ਮੰਦਿਰ ਵੀ ਸਾਫ਼ ਕਰ ਰਹੇ ਜੀ। ਉਹ ਬਹੁਤ ਵੱਡੀ ਚਪੇੜ ਹੈ ਇਹਨਾਂ ਹਿੰਦੂਤਵਾ ਦੇ ਲੀਡਰਸ ਦੇ ਲਈ, ਜਿਹੜੇ ਕਹਿੰਦੇ ਕਿ ਅਸੀਂ ਹਿੰਦੂਆਂ ਦੇ ਰਾਈਟਸ ਲਈ ਲੜਦੇ ਹਾਂ, ਪਰ ਉਹਨਾਂ ਵਿਚਾਰਿਆਂ ਨੂੰ ਪੁੱਛਦਾ ਕੋਈ ਨਹੀਂ ਹੈ। ਜਦੋਂ ਕੋਈ ਭੀੜ ਬਣਦੀ ਹੈ ਉੱਥੇ ਫਿਰ ਗੁਰੂ ਦਾ ਖਾਲਸਾ ਹੀ ਜਾ ਕੇ ਖੜਦਾ ਹੈ, ਕਿਉਂਕਿ ਸਾਨੂੰ ਤਾਂ ਗੁਰੂ ਨੇ ਇਹੀ ਮੱਤ ਦਿੱਤੀ ਹੋਈ ਹੈ ਕਿ ਜਿਹੜੀ ਫਰੀडम ਆਫ ਰਿਲੀਜਨ ਹੈ ਉਹ ਕਿਸੇ ਦੀ ਵੀ ਵਾਇਓਲੇਟ ਹੋ ਰਹੀ ਹੈ ਤੇ ਅਸੀਂ ਆਵਾਜ਼ ਉਠਾਉਣੀ ਹੈ, ਚਾਹੇ ਉਹ ਸਾਡੀ ਆਪਣੀ ਹੋਵੇ, ਚਾਹੇ ਉਹ ਕਸ਼ਮੀਰੀ ਪੰਡਤਾਂ ਦੀ ਹੋਵੇ, ਚਾਹੇ ਉਹ ਕਸ਼ਮੀਰ 'ਚ ਵੱਸਦੇ ਮੁਸਲਮਾਨਾਂ ਦੀ ਹੋਵੇ, ਜਾਂ ਉਹ ਕੇਰਲਾ 'ਚ ਰਹਿੰਦੇ ਕ੍ਰਿਸਚਨਸ ਦੀ ਹੋਵੇ। ਜਿੰਨੀ ਹੈਲਪ ਕਰ ਸਕਦੇ ਹਾਂ ਭਾਈ ਕਨ੍ਹਈਆ ਜੀ ਦੇ ਕੈਰੈਕਟਰ ਤੋਂ ਐਗਜ਼ਾਮਪਲ ਲੈ ਕੇ ਉਹ ਕਰਾਂਗੇ, ਨਿਸ਼ਕਾਮ ਸੇਵਾ ਜੋ ਹੈ, ਤੇ ਬਾਕੀ ਜੋ ਹੱਕ ਸੱਚ ਦੀ ਆਵਾਜ਼ ਦੇ ਲਈ ਨਾਰਾ ਜੋ ਹੈ ਉਹ ਸਦਾ ਲਾਉਂਦੇ ਹੀ ਰਹਾਂਗੇ ਜੀ। ਬਿਲਕੁਲ। ਸੋ ਪਵਨ ਸਿੰਘ ਜੀ, ਤੁਹਾਡਾ ਬਹੁਤ ਧੰਨਵਾਦ। ਸਾਡਾ ਸਮਾਂ ਨਹੀਂ ਇਜਾਜ਼ਤ ਦਿੰਦਾ ਗੱਲਬਾਤ ਨੂੰ ਅੱਗੇ ਅਸੀਂ ਹੋਰ ਕੰਟੀਨਿਊ ਕਰੀਏ, ਪਰ ਅੱਜ ਦੇ ਸ਼ੋਅ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ। ਤੁਹਾਡਾ ਬਹੁਤ ਧੰਨਵਾਦ, ਤੁਸੀਂ ਆਪਣਾ ਸਮਾਂ ਕੱਢ ਕੇ ਸਾਰੇ ਸ਼ੋਅ ਤੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ ਜੀ, ਫਤਿਹ ਦੀ ਸਾਂਝ ਪਾਈ ਹੈ। ਵਾਹਿਗੁਰੂ ਜੀ ਦਾ। ਇੱਕ ਗੱਲ ਮੈਂ ਜਾਂਦਾ ਕਹਿ ਦਿਆਂ ਫਤਿਹ ਪ੍ਰਗਟ ਹੋਣ ਤੋਂ ਪਹਿਲਾਂ, ਕਿ ਇਹ ਜੋ ਸ਼ਿਕਾਗੋ ਦੇ ਵਿੱਚ ਕਨਵੈਨਸ਼ਨ ਕਰ ਰਹੇ ਨੇ, ਇਹਦਾ ਧਰਮ ਦੇ ਨਾਲ ਕੋਈ ਨਾਤਾ ਨਹੀਂ ਹੈ। ਇਹ ਨਹੀਂ ਹੈ ਕਿ ਹਿੰਦੂ ਧਰਮ ਵਾਲੇ ਜੋ ਹੈ ਉਹ ਆਪਣਾ ਸਮਾਗਮ ਕਰ ਰਹੇ ਨੇ ਤੇ ਬਾਕੀ ਧਰਮ ਵਾਲੇ ਜਿਹੜੇ ਪ੍ਰੋਟੈਸਟ ਕਰ ਰਹੇ ਨੇ। ਇਟਸ ਅਬਾਊਟ ਅ ਪੋਇਜ਼ਨਸ ਆਈਡੀਓਲੋਜੀ, ਇਟਸ ਅਬਾਊਟ ਦੋਜ਼ ਵਿਲਨਸ ਜੀ who have captured the innocent Hindus and their religion and they're holding them as body shields. ਤੇ ਆਪਣਾ ਹਿਡਨ ਏਜੰਡਾ ਜੋ ਹੈ, ਕਿਉਂਕਿ ਹੁਣ ਜੋ ਤੁਲਸੀ ਗੈਬਰਡ ਕਾਂਗਰਸ ਵੂਮਨ ਹੈ ਉਹ ਵੀ ਕਹਿ ਰਹੀ ਹੈ ਕਿ ਇੱਕ ਪਾਰਟੀਜ਼ਨ ਇਵੈਂਟ ਹੈ, ਇੱਕ ਸਿਰਫ ਬੀਜੇਪੀ ਦੀ ਪਾਰਟੀ ਦਾ ਇਵੈਂਟ ਹੈ,
It has nothing to do with the Hindu religion. It's about spreading hate, it's about spreading violence, and it's about dominating minorities and legitimizing the genocides, all the different genocides that have taken place within the boundaries of India. So ਜਿਹੜਾ ਵੀ ਜਿੱਥੇ ਤੱਕ ਵੀ ਆਵਾਜ਼ ਜਾਂਦੀ ਹੈ, ਜੋ ਵੀ ਕੋਈ ਸੁਣ ਰਿਹਾ ਹੈ, ਇਹ ਕਿਸੇ ਇੱਕ ਸੰਸਥਾ ਦਾ ਨਹੀਂ ਹੈ, ਕਿਸੇ ਇੱਕ ਧਰਮ ਦਾ ਨਹੀਂ ਹੈ, ਇੱਥੇ ਸਾਰੀਆਂ ਹੀ ਜਿਹੜਾ ਵੀ ਕੋਈ ਇਨਸਾਨੀਅਤ ਦੇ ਵਿੱਚ ਬਲੀਵ ਰੱਖਦਾ ਹੈ, ਵਿਸ਼ਵਾਸ ਰੱਖਦਾ ਹੈ, ਉਹ ਰੂਹ ਤੇ ਸਰੀਰ ਉੱਥੇ ਪਹੁੰਚ ਰਹੇ ਨੇ। ਸੋ ਇੰਨੀ ਕੁ ਮੇਰੀ ਬੇਨਤੀ ਆ ਕਿ ਜਿੱਥੇ ਜਿੱਥੇ ਵੀ ਆਵਾਜ਼ ਪਹੁੰਚ ਰਹੀ ਹੈ, ਤੁਸੀਂ ਸ਼ਿਕਾਗੋ ਜ਼ਰੂਰ, ਵੈਸਟਰਨ ਹੋਟਲ ਲਾਂਬਰਡ ਸ਼ਹਿਰ ਹੈ, ਸ਼ਿਕਾਗੋ ਦਾ ਸਬਰਬ ਹੈ, 7, 8 ਤੇ 9 ਸਤੰਬਰ ਨੂੰ 10 ਵਜੇ ਤੋਂ ਲੈ ਕੇ 2 ਵਜੇ ਦੁਪਹਿਰ ਤੱਕ ਪ੍ਰੋਟੈਸਟ ਦੇ ਵਿੱਚ ਜ਼ਰੂਰ ਹਾਜ਼ਰੀ ਭਰਨਾ ਜੀ। ਸੋ ਪਵਨ ਸਿੰਘ ਜੀ, ਫਤਿਹ ਦੀ ਸਾਂਝ ਪਾਈ ਅੰਤ ਦੇ ਵਿੱਚ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਅਰਸ, ਉਮੀਦ ਕਰਦੇ ਹਾਂ ਕਿ ਜਿਹੜੀ ਸਾਡੀ ਅੱਜ ਦੀ ਗੱਲਬਾਤ ਸੀ ਉਹ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਸੋ ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਵੀ ਹੈ, ਇਸ ਪਲੇਟਫਾਰਮ ਨੂੰ, ਇਸ ਕਾਰਜ ਨੂੰ ਅੱਗੇ ਤੋਰਨ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਅਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਂ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ 'ਤੇ ਮੇਲ ਵੀ ਕਰ ਸਕਦੇ ਹੋ। ਸਾਡਾ ਐਡਰੈਸ ਹੈ 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਵੈਬਸਾਈਟ ਇੱਕ ਵਾਰ ਫਿਰ ਰਿਪੀਟ ਕਰਦੇ ਹਾਂ, www.tv84.tv। ਇਸੇ ਦੇ ਨਾਲ ਵਿਊਅਰਸ, ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਇਜਾਜ਼ਤ ਚਾਹਾਂਗੇ। ਕੱਲ੍ਹ ਨੂੰ ਦੁਬਾਰਾ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ। ਤਦ ਤੱਕ ਲਈ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।